ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਮਰਜੀਤ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਹਾਂਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜਿਹੜੀ US ਦੀ ਸੁਪਰੀਮ ਕੋਰਟ ਆ, ਉਹਨਾਂ ਨੇ ਟੈਂਪਰੇਰੀ ਬਲੌਕ ਏਲੀਅਨਸ ਐਨਮੀਜ਼ ਐਕਟ ਨੂੰ ਲੈ ਕੇ ਉਹ ਉਸੇ ਤਰ੍ਹਾਂ ਰੱਖਿਆ ਹੈਗਾ, ਤਾਂ ਕਿ ਕੋਈ ਕਿਸੇ ਨੂੰ ਵੀ ਵੈਨਜ਼ੂਏਲਨ ਜਿਹੜੇ ਹੈਗੇ ਆ ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾ ਸਕੇ। ਸੋ ਕਿਉਂਕਿ ਅਕਿਊਜ਼ ਇਹ ਕੀਤਾ ਜਾਂਦਾ ਸੀ ਵੀ ਇਹ ਜਿਹੜੇ ਵਾਇਲੈਂਟ ਗੈਂਗ ਦੇ ਮੈਂਬਰ ਆ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚੱਕ ਕੇ ਤੇ ਡਿਪੋਰਟ ਕਰ ਦਿੱਤਾ ਜਾਂਦਾ ਸੀ। ਸੋ ਅਲਟੀਮੇਟਲੀ ਇਹ ਕੇਸ ਲੋਅਰ ਕੋਰਟਸ ਤਾਂ ਕਈਆਂ ਨੇ ਇਸ ਨੂੰ ਬਲੌਕ ਕਰਤਾ ਸੀ, ਪਰ ਸੁਪਰੀਮ ਕੋਰਟ ਨੇ ਅੱਜ ਇਸ ਨੂੰ ਜਿਹੜਾ ਆ ਉਹ ਬਲੌਕ ਜਿਹੜਾ ਪੂਰੀ ਤਰ੍ਹਾਂ ਕਰ ਦਿੱਤਾ ਹੈਗਾ। 1798 ਦਾ ਜਿਹੜਾ ਏਲੀਅਨ ਐਨਮੀ ਐਕਟ ਆ, ਇਹ ਜਿਹੜਾ ਇਸ ਟਾਈਮ ਮਸਲਾ ਚੱਲ ਰਿਹਾ ਸੀ ਟੈਕਸਸ ਦੇ ਵਿੱਚ, ਕੁਛ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਵੈਨੇਜ਼ੁਏਲਾ ਦੇ ਜਿਹੜੇ ਗੈਂਗ ਮੈਂਬਰ ਕਥਿਤ ਤੌਰ ਤੇ ਮੰਨੇ ਜਾਂਦੇ ਆ ਵੀ ਉਹਨਾਂ ਨੂੰ ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਘੱਲਿਆ ਜਾ ਸਕੇ, ਜਿੱਦਾਂ ਪਹਿਲਾਂ ਉਹਨਾਂ ਨੇ ਘੱਲਿਆ ਸੀਗਾ। ਸੋ ਸੁਪਰੀਮ ਕੋਰਟ ਨੇ ਅੱਜ 7-2 ਦੇ ਨਾਲ ਇਹ ਜਿਹੜਾ ਫੈਸਲਾ ਹਰਜੋਤ ਸਿੰਘ ਜੀ ਕਹਿੰਦੇ ਵੀ ਸੁਣਾਇਆ ਆ, ਜਿਸ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਇਹ ਆਖਿਆ ਆ ਵੀ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਨਹੀਂ ਘੱਲ ਸਕਦੇ ਹੈਗੇ। ਉਧਰ ਇਹ ਖਬਰ ਜਿਹੜੇ ਆ ਉਹ ਸੁਣਦਿਆਂ ਹੀ ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਸ ਨੂੰ ਵੀ ਸਲੈਮ ਕੀਤਾ ਹੈ। ਉਹਨਾਂ ਨੇ ਇਸ ਨੂੰ ਮਾੜਾ ਜਿਹੜਾ ਆ ਉਹ ਆਖਿਆ ਆ। ਸੋ ਕਹਿੰਦੇ ਵੀ ਡੈਪੂਟੇਸ਼ਨ ਕਰਨੀ ਹੈ ਕਰੋ, ਉਹਦੇ ਵਿੱਚ ਕੋਈ ਚੱਕਰ ਨਹੀਂ, ਪਰ ਤੁਹਾਡੀ ਕੋਰਟ ਹੀਅਰਿੰਗ ਹੋਣੀ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਸੋ 1798 ਦੇ ਇਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਟਰੰਪ ਲੋਕਾਂ ਨੂੰ ਬਗੈਰ ਕਿਸੇ ਜਿਹੜੇ ਜੀ ਕੋਰਟ ਦੇ ਸਿਸਟਮ ਚੋਂ ਜਾਏ ਬਗੈਰ ਹੀ ਉਹਨਾਂ ਨੂੰ ਡਿਪੋਰਟ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਸੋਚ ਰਹੇ ਸੀਗੇ, ਪਰ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਇਹਨਾਂ ਦੇ ਹੱਥ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਬੰਨ ਦਿੱਤੇ ਆ। ਟਰੰਪ ਉਹਨਾਂ ਨੇ ਕਿਹਾ ਵੀ ਇਸ ਫੈਸਲੇ ਦੇ ਨਾਲ ਜਿਹੜੇ ਕ੍ਰਿਮੀਨਲਸ ਆ ਉਹ ਮੁਲਕ ਦੇ ਵਿੱਚ ਹੋਰ ਵੀ ਜ਼ਿਆਦਾ ਆਉਣਗੇ, ਤੇ ਕਹਿੰਦੇ ਵੀ ਜਿਹੜੀ ਅਮਰੀਕਨ ਪਬਲਿਕ ਆ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਕਹਿੰਦੇ ਸੁਪਰੀਮ ਕੋਰਟ ਮੈਨੂੰ ਉਹ ਕੰਮ ਨਹੀਂ ਕਰਨ ਦੇ ਰਿਹਾ ਜਿਸ ਦੇ ਲਈ ਮੈਨੂੰ ਇਲੈਕਟ ਕੀਤਾ ਗਿਆ ਸੀਗਾ। ਸੋ ਜਿੱਦਾਂ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਟਰੰਪ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਤੁਸੀਂ ਸੰਵਿਧਾਨ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਸੋਚਦੇ ਆ, ਸੋ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਪੇਸ਼ ਕਰ ਰਿਹਾ ਵੀ ਭਾਈ ਮੇਰੀ ਜਿਹੜੀ ਉਹ ਜ਼ਰੂਰ ਚੱਲਣੀ ਚਾਹੀਦੀ ਆ, ਅਦਾਲਤਾਂ ਜਿਹੜੀਆਂ ਜੋ ਮਰਜ਼ੀ ਸੋਚਦੀਆਂ ਰਹਿਣ। ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਜ਼ਰੂਰ ਉਹਨਾਂ ਦੇ ਇਸ ਮਾਮਲੇ 'ਚ ਹੱਥ ਬੰਨਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਪਰ ਇਹ ਦੇਖਣਾ ਹੋਊਗਾ ਵੀ ਕੀ ਕੋਰਟ ਦੀ ਜਿਹੜੀ ਰੂਲਿੰਗ ਆ ਉਸ ਨੂੰ ਉਹ ਸੁਣਦੇ ਆ, ਨਹੀਂ ਸੁਣਦੇ ਆ, ਜਾਂ ਉਹਦੇ ਉੱਤੋਂ ਦੀ ਜਿਹੜਾ ਉਹ ਜਾਂਦੇ ਆ। ਇਹ ਇੱਕ ਵੱਡਾ ਜਿਹੜਾ ਉਹ ਮਸਲਾ ਜਿਹੜਾ ਉਹ ਰਹੇਗਾ। ਜਿੱਦਾਂ ਕਿਲਮਰ ਗਾਰਸੀਆ ਦੇ ਮਾਮਲੇ 'ਚ ਉਹਨੂੰ ਵਾਪਸ ਲਿਆਉਣ ਦੇ ਲਈ ਕਾਫੀ ਅਦਾਲਤਾਂ ਉਹਨਾਂ ਨੂੰ ਕਹਿ ਚੁੱਕੀਆਂ, ਪਰ ਉਹਨਾਂ ਨੇ ਅਜੇ ਤੱਕ ਉਸ ਨੂੰ ਵਾਪਸ ਨਹੀਂ ਲਿਆਂਦਾ ਹੈਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਟਰੰਪ ਆਫੀਸ਼ੀਅਲਸ ਆ ਉਹ ਇੱਕ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਜੋ ਇੰਟਰਵਿਊ ਹੋਈ ਸੀ ਸੰਨ 2023 ਦੇ ਵਿੱਚ, ਉਹ ਇੰਟਰਵਿਊ ਨੂੰ ਰਿਲੀਜ਼ ਕਰਨ ਜਾ ਰਹੇ ਹੈਗੇ ਆ। ਇਹ ਅੱਜ ਖਬਰ ਆਈ ਹੈਗੀ ਆ। ਕਹਿੰਦੇ ਵੀ 2023 ਦੇ ਵਿੱਚ ਵੀ ਜਿਹੜੀ ਇੰਟਰਵਿਊ ਹੋਈ ਸੀ, ਉਸ ਇੰਟਰਵਿਊ ਦੇ ਦੌਰਾਨ ਵੀ ਜਿਹੜੇ ਬਾਈਡਨ ਹੋਣੀ ਸੀਗੇ ਕੌਂਸਲ ਦੇ ਨਾਲ ਜੋ ਹੋਈ ਸੀ, ਸਪੈਸ਼ਲ ਕੌਂਸਲ ਦੇ ਨਾਲ, ਤੇ ਉਹ ਬਹੁਤ ਸਾਰੀਆਂ ਚੀਜ਼ਾਂ ਯਾਦ ਨਹੀਂ ਰੱਖ ਰਹੇ ਸੀ। ਉਹਨਾਂ ਨੂੰ ਪੱਕਾ ਪਤਾ ਚੱਲ ਰਿਹਾ ਸੀ ਵੀ ਬਾਈਡਨ ਹੋਣਾ ਦੀ ਮੈਮਰੀ ਦੇ ਵਿੱਚ ਲੈਪਸਸ ਹੈਗੇ ਆ।
ਸੋ ਜੇ ਸਨ 2023 ਦੇ ਵਿੱਚ ਇਹ ਸਾਰਾ ਕੁਝ ਸੀ ਤੇ 2024 ਚ ਫਿਰ ਉਹਨਾਂ ਨੂੰ ਕਿਉਂ ਕੈਂਡੀਡੇਟ ਬਣਾਇਆ ਗਿਆ, ਤੇ 2024 ਦੇ ਵਿੱਚ ਤਾਂ ਬਿਲਕੁਲ ਡੈਮੋਕ੍ਰੇਟਸ ਨੂੰ ਵਧੀਆ ਕੈਂਡੀਡੇਟ ਲੈ ਕੇ ਆਉਣਾ ਚਾਹੀਦਾ ਸੀ ਜੇ ਉਹ ਬਿਮਾਰ ਸੀਗੇ, ਮੈਂਟਲੀ ਪੂਰੇ ਅਲਰਟ ਨਹੀਂ ਸੀਗੇ। ਸੋ ਇਹ ਕਹਿੰਦੇ ਵੀ ਜਿਹੜੀ ਸਪੈਸ਼ਲ ਕਾਉਂਸਲ ਦੇ ਨਾਲ ਆਡੀਓ ਦੀ ਜਿਹੜੀ ਉਹਨਾਂ ਨੇ ਉਹਨਾਂ ਦੀ ਜਿਹੜੀ ਰਿਕਾਰਡਿੰਗ ਹੈਗੀ ਆ, ਉਹ ਪੂਰੀ ਤੁਸੀਂ ਦੇਖ ਸਕਦੇ ਆ, ਮੇਰੇ ਖਿਆਲ ਨਾਲ ਰਿਲੀਜ਼ ਕਰਨ ਵਾਲੀ ਆ, ਤੇ ਸੁਣ ਸਕਦੇ ਆ ਵੀ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਿਲਕੁਲ ਜਿਹੜਾ ਸਹੀ ਜਵਾਬ ਆ ਗੱਲ ਦਾ ਉਹ ਨਹੀਂ ਦੇ ਰਿਹਾ, ਤੇ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਮੈਂ ਉਸ ਗੱਲ ਦਾ ਜਵਾਬ ਦੇਵਾਂ। ਜੀ, ਕਹਿੰਦੇ ਵੀ ਇਸ ਆਡੀਓ ਦੇ ਵਿੱਚ ਜਿਹੜਾ ਪਤਾ ਲੱਗ ਰਿਹਾ ਵੀ ਬਹੁਤ ਲੰਮੀਆਂ ਜਿੱਦਾਂ ਪੌਜ਼ ਆ, ਚੁੱਪ ਹੋ ਜਾਂਦੇ ਸੀਗੇ। ਜੋ ਬਾਈਡਨ ਕਹਿੰਦੇ ਸਟਰਗਲ ਕੀਤਾ ਉਹਨਾਂ ਨੇ ਇਹ ਯਾਦ ਕਰਨ ਦੇ ਵਿੱਚ ਵੀ ਕਦ ਉਹਨਾਂ ਦੇ ਜਿਹੜੇ ਮੁੰਡੇ ਦੀ ਜਿਹੜੀ ਆ ਉਹ ਮੌਤ ਹੋਈ ਸੀ ਜਦੋਂ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਨੂੰ ਉਹਨਾਂ ਨੇ ਛੱਡਿਆ ਸੀ, ਕਿਹੜੇ ਸਾਲ ਦੇ ਵਿੱਚ ਟਰੰਪ ਆ ਉਹ ਇਲੈਕਟ ਹੋਏ, ਕਲਾਸੀਫਾਈਡ ਡਾਕੂਮੈਂਟਸ ਉਹਨਾਂ ਕੋਲ ਹੈਗੇ ਆ ਨਹੀਂ ਹੈਗੇ ਆ। ਇਹ ਜਿਹੜੇ ਸਪੈਸ਼ਲ ਕਾਉਂਸਲ ਆ ਉਸ ਟਾਈਮ ਦੇ ਉੱਤੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੇ ਲਗਾਇਆ ਸੀਗਾ ਰੋਬਰਟ ਹਰਡ ਨੂੰ, ਤੇ ਉਹਨਾਂ ਨੇ ਉਦੋਂ ਕਿਹਾ ਸੀਗਾ ਵੀ ਬੁਢਾਪੇ 'ਚ ਇਦਾਂ ਜਿਹੜੀਆਂ ਹੋ ਜਾਂਦੀਆਂ ਆ, ਪਰ ਹੁਣ ਇਹ ਗੱਲਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਹੋਰ ਸਾਹਮਣੇ ਆ ਰਹੀਆਂ। ਬਾਈਡਨ ਹੁਣਾਂ ਦੇ ਕਾਰਜਕਾਲ ਹੁਣ ਖਤਮ ਹੋਣ ਤੋਂ ਬਾਅਦ 'ਚ ਇੱਕ ਜਿਹੜੀ ਕਿਤਾਬ ਆ ਰਹੀ ਆ, ਤੇ ਹੁਣ ਆ ਜਿਹੜੀ ਸਪੈਸ਼ਲ ਕਾਉਂਸਲ ਦੀ ਇੰਟਰਵਿਊ ਜਿਹੜੀ ਉਹ ਆਊਗੀ, ਉਹ ਉਹਨਾਂ ਸਾਰੇ ਲੋਕਾਂ ਦੀ ਉਸ ਗੱਲ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਸਹੀ ਲਾਊਗੀ ਜਿਹੜੇ ਕਹਿੰਦੇ ਰਹੇ ਵੀ ਮੈਂਟਲੀ ਕੇਪੇਬਲ ਨਹੀਂ ਸੀਗੇ ਰਾਸ਼ਟਰਪਤੀ ਬਾਈਡਨ ਆਪਣੇ ਜਿਹੜੇ ਆ ਉਹ ਕਾਰਜਕਾਲ ਦੇ ਦੌਰਾਨ, ਵੀ ਪ੍ਰੈਜ਼ੀਡੈਂਟ ਅਸਲ 'ਚ ਹੈ ਕੌਣ ਆ। ਸੋ ਇਹ ਕਾਫੀ ਵੱਡਾ ਇੱਕ ਪੋਲੀਟੀਕਲ ਸਟਾਰਮ ਬਣ ਰਿਹਾ ਆ। ਖਾਮੋਸ਼ੀ ਜਿਹੜੀ ਆ ਲਿਬਰਲ ਮੀਡੀਆ ਦੇ ਵਿੱਚ ਇਸ ਬਾਬਤ ਖਾਸੀ ਜਿਹੜੀ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਸੋ ਕੀ ਹੋਊਗਾ, ਕਿਵੇਂ ਹੋਊਗਾ, ਜਾਂ ਫਿਰ ਇਹ ਤਰਕ ਦਿੱਤਾ ਜਾਊਗਾ ਵੀ ਹੁਣ ਤਾਂ ਉਹ ਰਾਸ਼ਟਰਪਤੀ ਨਹੀਂ ਆ, ਚਲੋ ਛੱਡੋ, ਜਾਣ ਦੋ ਇਹ ਗੱਲਾਂ ਨੂੰ। ਸੋ ਦੇਖਣਾ ਹੋਊਗਾ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਕਾਫੀ ਵੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਲੱਗਦਾ ਵੀ ਇਹਨਾਂ ਇੰਟਰਵਿਊਜ਼ ਤੇ ਇਹਨਾਂ ਕਿਤਾਬਾਂ ਦੇ ਵਿੱਚ ਜਿਹੜੇ ਆ ਨਵੇਂ ਖੁਲਾਸੇ ਜਿਹੜੇ ਇਸ ਬਾਬਤ ਹੋ ਸਕਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਿਪਬਲਿਕਨਸ ਨੇ ਰਾਸ਼ਟਰਪਤੀ ਟਰੰਪ ਹੋਣਾ ਦਾ ਜਿਹੜਾ ਟੈਕਸ ਬਿੱਲ ਆ ਉਸ ਨੂੰ ਸਪਾਈਕ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੀਆਂ ਗੱਲਾਂ ਦੇ ਉੱਤੇ ਟਰੰਪ ਹੁਣੀ ਪਹਿਲੋਂ ਕਹਿੰਦੇ ਸੀਗੇ ਵੀ ਖਰਚਾ ਆਪਾਂ ਓਵਰਆਲ ਘਟਾਵਾਂਗੇ, ਪਰ ਸਾਨੂੰ ਇਹ ਖਦਸ਼ਾ ਆ ਵੀ ਇਹਦੇ ਨਾਲ ਸਪੈਂਡਿੰਗ ਬਹੁਤ ਜ਼ਿਆਦਾ ਹੋਊਗੀ। ਉਧਰ ਮੂਡੀ ਜਿਹੜਾ ਕਿ ਕ੍ਰੈਡਿਟ ਰੇਟਿੰਗ ਦਿੰਦਾ ਆ, ਉਹਨਾਂ ਨੇ ਵੀ ਅਮਰੀਕਾ ਦੀ ਜਿਹੜੀ AAA ਕ੍ਰੈਡਿਟ ਰੇਟਿੰਗ ਆ ਉਸ ਨੂੰ ਚੇਂਜ ਜਿਹੜਾ ਉਹ ਕਰ ਦਿੱਤਾ ਹੈਗਾ ਆ। ਹਾਰਡਲਾਈਨ ਰਿਪਬਲਿਕਨਸ ਉਹਨਾਂ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਟਰੰਪ ਹੋਣਾ ਦਾ ਜਿਹੜਾ ਟੈਕਸ ਬਿੱਲ ਸੀਗਾ ਉਸ ਨੂੰ ਬਲੌਕ ਕਰ ਦਿੱਤਾ ਆ ਅੱਜ ਸ਼ੁੱਕਰਵਾਰ ਨੂੰ। ਕਹਿੰਦੇ ਵੀ ਇਹ ਸਪੈਂਡਿੰਗ ਕੱਟ ਦੇ ਵਿੱਚ ਜ਼ਿਆਦਾ ਕੰਮ ਨਹੀਂ ਕਰ ਰਿਹਾ ਹੈਗਾ। ਜਿਹੜਾ ਮੂਡੀਜ਼ ਆ ਉਹਨਾਂ ਨੇ ਫੈਡਰਲ ਸਰਕਾਰ US ਦੀ ਉਹਨਾਂ ਦੀ ਜਿਹੜੀ ਟੌਪ ਟੀਅਰ ਕ੍ਰੈਡਿਟ ਰੇਟਿੰਗ ਆ ਉਸ ਤੋਂ ਵੀ ਜਿਹੜਾ ਵਾਪਸ ਲੈ ਲਿਆ ਆ। ਟਰੰਪ ਹੁਣਾਂ ਦੇ ਦੁਆਰਾ ਜਿਹੜੇ ਰਿਪਬਲਿਕਨ ਕੰਟਰੋਲਡ ਕਾਂਗਰਸ ਆ ਉਹਨਾਂ ਦੇ ਲਾਅ ਮੇਕਰਸ ਨੂੰ ਪੁਸ਼ ਕੀਤਾ ਜਾ ਰਿਹਾ ਆ ਵੀ 2017 ਦੇ ਜਿਹੜੇ ਟੈਕਸ ਕੱਟਸ ਉਹਨਾਂ ਨੇ ਦਿੱਤੇ ਸੀ ਉਹਨਾਂ ਨੂੰ ਇਸ ਬਿੱਲ ਦੇ ਵਿੱਚ ਐਕਸਟੈਂਡ ਕੀਤਾ ਜਾਵੇ, ਉਹਨਾਂ ਨੂੰ ਦੁਬਾਰਾ ਜਿਹੜਾ ਉਹ ਲਿਆਂਦਾ ਜਾਵੇ। ਤੇ ਇਹ ਕਹਿੰਦੇ ਜਿਹੜੇ ਵੀ ਇਸ ਟਾਈਮ ਮੰਨਿਆ ਜਾ ਰਿਹਾ ਵੀ ਇਹਦੇ ਨਾਲ ਫੈਡਰਲ ਸਰਕਾਰ ਦੇ ਉੱਤੇ ਕਰਜ਼ਾ ਜਿਹੜਾ ਹੋਰ ਜ਼ਿਆਦਾ ਵੱਧ ਕੇ 36.2 ਟ੍ਰਿਲੀਅਨ ਡਾਲਰ ਦਾ ਜਿਹੜਾ ਉਹ ਬਣ ਜਾਊਗਾ। ਸੋ ਮੂਡੀਜ਼ ਨੇ ਦੂਜੇ ਪਾਸੇ ਕਿਹਾ ਵੀ 3 ਜਿਹੜੀਆਂ ਮੇਜਰ ਰੇਟਿੰਗ ਏਜੰਸੀਜ਼ ਆ ਉਹਨਾਂ ਨੇ US ਨੂੰ ਰੇਟ ਕਰਨਾ ਆ। AAA ਨੇ ਵਾਰਨ ਕੀਤਾ ਆ ਵੀ ਜਿਹੜਾ ਡੈਟ ਦਾ ਬਰਡਨ ਆ ਉਹ 134% ਤੇ ਪਹੁੰਚ ਜਾਊਗਾ GDP ਦੇ 2035 ਦੇ ਤੱਕ, ਜਦ ਕਿ ਇਹ 2024 ਦੇ ਵਿੱਚ 98% ਦੇ ਉੱਤੇ ਸੀਗਾ। ਸੋ ਹੁਣ ਬਜਟ ਕਮੇਟੀ ਜਿਹੜੀ ਆ ਉਹਨਾਂ ਨੇ ਜਿਹੜਾ ਇਸ ਟੈਕਸ ਬਿੱਲ ਆ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ। ਇਹਦੇ ਵਿੱਚ ਜਿਹੜਾ ਟਿਪਸ ਦੇ ਉੱਤੇ ਟੈਕਸ ਨੂੰ ਐਲੀਮੀਨੇਟ ਕਰਨਾ, ਓਵਰਟਾਈਮ ਇਨਕਮ ਦੇ ਉੱਤੇ ਜਿਹੜਾ ਟੈਕਸ ਨੂੰ ਐਲੀਮੀਨੇਟ ਕਰਨਾ, ਡਿਫੈਂਸ ਦੀ ਸਪੈਂਡਿੰਗ ਦੇ ਵਿੱਚ ਵਾਧਾ ਕਰਨਾ, ਤੇ ਹੋਰ ਜਿਹੜੇ ਫੰਡਸ ਆ ਬਾਰਡਰ ਕ੍ਰੈਕਡਾਊਨ ਦੇ ਲਈ ਉਹ ਇਹਦੇ ਵਿੱਚ ਜਿਹੜੇ ਸ਼ਾਮਲ ਸੀ ਉਹ ਸਾਰੇ ਹੁਣ ਜਿਹੜੇ ਕਹਿੰਦੇ ਵੀ ਰਿਜੈਕਟ ਹੋ ਗਏ ਆ। ਟਰੰਪ ਹੁਣਾਂ ਨੇ ਉਹਨਾਂ ਸਾਰੇ ਰਿਪਬਲਿਕਨਸ ਨੂੰ, ਉਹਨਾਂ ਸਾਰੇ ਲਾਅ ਮੇਕਰਸ ਨੂੰ, ਗ੍ਰੈਂਡ ਸਟੈਂਡਰਡਸ ਨੂੰ ਜਿਹੜਾ ਉਹ ਕਿਹਾ ਆ ਵੀ ਇਹ ਮਾੜੀ ਜਿਹੜੀ ਉਹ ਗੱਲ ਆ। ਕਹਿੰਦੇ ਵੀ ਸਾਨੂੰ ਰਿਪਬਲਿਕਨ ਪਾਰਟੀ 'ਚ ਇਦਾਂ ਦੇ ਜਿਹੜੇ ਗ੍ਰੈਂਡ ਸਟੈਂਡਰਡਸ ਆ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ। 21 ਰਿਪਬਲਿਕਨਸ ਦੇ ਵਿੱਚੋਂ 5 ਰਿਪਬਲਿਕਨਸ ਨੇ ਇਸ
ਪੈਨਲ ਦੇ ਵਿੱਚ ਇਸ ਜਿਹੜੇ ਮੈਜਰ ਨੂੰ ਬਲੌਕ ਕਰਨ ਦੇ ਹੱਕ ਦੇ ਵਿੱਚ ਵੋਟ ਪਾਈ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਰਨ ਕਾਉਂਟੀ, ਕਿਉਂਕਿ ਫੈਡਰਲ ਗਵਰਨਮੈਂਟ ਬਹੁਤ ਜ਼ਿਆਦਾ ਕੱਟ ਕਰ ਰਹੀ ਹੈਗੀ ਆ, ਖਾਸ ਕਰਕੇ ਮੈਡੀਕੇਡ ਜਾਂ ਮੈਡੀਕੈਲ ਨੂੰ ਲੈ ਕੇ। ਜਿਹੜੀ ਕਰਨ ਕਾਉਂਟੀ ਆ, ਬੇਕਰਸਫੀਲਡ ਵਾਲਾ ਏਰੀਆ, ਕਹਿੰਦੇ 529 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਉਹਨਾਂ ਦੀ ਕੱਟ ਹੋਣ ਜਾ ਰਹੀ ਹੈ ਫੈਡਰਲ। ਸੋ ਜਿਹੜੇ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਆ ਉਹਨਾਂ ਨੂੰ ਇਹ ਬਹੁਤ ਫਿਕਰਮੰਦ ਵਾਲੀ ਗੱਲ ਹੈਗੀ ਆ ਕਿ ਇੰਨਾ ਵੱਡਾ ਜਿਹੜਾ ਅਮਾਊਂਟ ਆ ਉਹ ਇੱਕ ਕਾਉਂਟੀ ਦੇ ਵਿੱਚੋਂ ਕੱਟਿਆ ਜਾਣਾ ਹੈਗਾ। ਸੋ ਇਹਦੇ ਨਾਲ ਜਿਹੜੀ ਲੋਕਾਂ ਦੀ ਲਾਈਫ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪੈਣਾ ਆ। ਕਹਿੰਦੇ ਵੀ ਯੂਜ਼ਲੀ ਇਹ ਜਿਹੜਾ 529 ਮਿਲੀਅਨ ਡਾਲਰ ਮਿਲਦਾ ਹੈਗਾ ਫਰੋਮ ਫੈਡਰਲ ਸੋਰਸਿਸ, ਇਹ ਡਾਇਰੈਕਟਲੀ ਜਾਂ ਤਾਂ ਕਾਉਂਟੀ ਦੇ ਥਰੂ ਤੇ ਜਾਂ ਸਟੇਟ ਦੇ ਥਰੂ ਸੋਸ਼ਲ ਸਰਵਿਸਿਜ਼, ਵਰਕਫੋਰਸ ਟ੍ਰੇਨਿੰਗ, ਚਾਈਲਡ ਸਪੋਰਟ ਸਰਵਿਸ, ਇਦਾਂ ਦੇ ਕੰਮਾਂ ਨੂੰ ਜਿਹੜਾ ਯੂਜ਼ ਕੀਤਾ ਜਾਂਦਾ ਹੈਗਾ। ਮੈਡੀਕਲ ਵਗੈਰਾ ਲਈ ਵੀ ਯੂਜ਼ ਕੀਤਾ ਜਾਂਦਾ ਹੈਗਾ। ਕਰਨ ਕਾਉਂਟੀ ਦੇ ਵਿੱਚ 19% ਜਿਹੜੀ ਪੋਪੂਲੇਸ਼ਨ ਆ ਬਿਲੋ ਪਾਵਰਟੀ ਲਾਈਨ ਆ, ਜਿਹੜਾ ਕਿ 1.5 ਟਾਈਮ ਹਾਇਰ ਆ ਸਟੇਟ ਵਾਈਡ, ਜੋ ਕਿ 12.3% ਆ। ਬੇਕਰਸਫੀਲਡ ਦਾ ਪਾਵਰਟੀ ਰੇਟ 44.8% ਆ, ਮੋਰ ਦੈਨ ਟਵਾਈਸ ਐਜ਼ ਹਾਈ ਐਜ਼ ਸਟੇਟ ਆਫ ਮਿਸੀਸਿਪੀ। ਸੋ ਇਦਾਂ ਦੀ ਜਿਹੜੀ ਕੰਡੀਸ਼ਨ ਹੈਗੀ ਆ, ਤੇ ਜਦੋਂ ਇੰਨਾ ਘੱਟ ਹੋਵੇ ਤੇ ਕਾਉਂਟੀ ਦੀਆਂ ਜਿਹੜੀਆਂ ਹੋਰ ਸਰਵਿਸਿਜ਼ ਹੁੰਦੀਆਂ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈਗੀਆਂ ਸਾਰੀਆਂ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ, ਮੈਡੀਕੇਡ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਸਟੇਟ ਪੱਧਰ ਦੇ ਉੱਤੇ ਵੀ ਗੈਵਿਨ ਨਿਊਸਮ ਹੋਣਾ ਨੇ ਇਹਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੀ ਮੈਡੀਕਲ ਨੂੰ ਫਰੀਜ਼ ਕਰਨ ਦਾ ਜਿਹੜਾ ਪ੍ਰਪੋਜ਼ਲ ਆ ਉਹ ਲਿਆਂਦਾ ਆ, ਤੇ ਕਹਿੰਦੇ ਵੀ ਕਈਆਂ ਦੇ ਦੁਆਰਾ ਇਸ ਦੀ ਵਿਰੋਧਤਾ ਵੀ ਹੁਣ ਜਤਾਈ ਜਾ ਰਹੀ ਆ। 2019 ਦੇ ਵਿੱਚ ਗੈਵਿਨ ਨਿਊਸਮ ਜਦ ਉਹ ਗਵਰਨਰ ਦੇ ਲਈ ਰਨ ਕਰ ਰਹੇ ਸੀ, ਉਹਨਾਂ ਨੇ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਜਿਹੜੀ ਆਖੀ ਸੀਗੀ। ਸੋ ਨਿਊਸਮ ਦੇ ਪ੍ਰਪੋਜ਼ਲ ਦੇ ਵਿੱਚ ਹੁਣ ਦੇਖਿਆ ਜਾਵੇ ਤਾਂ ਕੈਲੀਫੋਰਨੀਆ $5 ਬਿਲੀਅਨ ਉਹ 2028-2029 ਦੇ ਫਿਸਕਲ ਈਅਰ ਤੱਕ ਬਚਾਵੇਗਾ, ਜਦ ਉਹ ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਦੀ ਜਿਹੜੀ ਹੈਲਥ ਕੇਅਰ ਆ ਉਸ ਤੋਂ ਹੱਥ ਜਿਹੜਾ ਉਹ ਧੋ ਰਿਹਾ ਹੈਗਾ ਆ। ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਛੋਟੀ ਉਮਰ ਦੇ ਬੱਚੇ, ਨਾਬਾਲਗ ਜਾਂ ਜਿਹੜੇ ਬਜ਼ੁਰਗ ਜਾਂ ਕਹਿ ਲਓ ਵੀ ਰਿਟਾਇਰ ਹੋਏ ਬੰਦਿਆਂ ਦੇ ਲਈ, ਚਾਹੇ ਉਹ ਅਨਡਾਕੂਮੈਂਟਡ ਵੀ ਸੀ, ਉਹਨਾਂ ਨੂੰ ਇਹ ਹੈਲਥ ਕੇਅਰ ਮਿਲਦੀ ਸੀ। ਪਰ ਬਾਅਦ ਦੇ ਵਿੱਚ ਇਹਨਾਂ ਦੇ ਆਪਣੇ ਹੀ ਪ੍ਰਸ਼ਾਸਨ ਦੇ ਦੌਰਾਨ ਨੌਜਵਾਨਾਂ ਦੇ ਲਈ ਵੀ, ਤੁਸੀਂ ਮਤਲਬ ਅਨਡਾਕੂਮੈਂਟਡ ਹੋਵੇ ਕੋਈ ਮੈਟਰ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਜਿਹੜੀ ਫ੍ਰੀ ਹੈਲਥ ਕੇਅਰ ਉਹ ਮਿਲਣੀ ਸ਼ੁਰੂ ਕਰ ਦਿੱਤੀ ਸੀ। ਹੁਣ ਇਸ ਮੌਕੇ ਕੈਲੀਫੋਰਨੀਆ ਦੇ ਵਿੱਚ $12 ਬਿਲੀਅਨ ਦਾ ਡੈਫਿਸਿਟ ਵਾਲਾ ਬਜਟ ਜਿਹੜਾ ਚੱਲ ਰਿਹਾ ਹੈਗਾ ਆ। ਸੋ ਉਹਦੇ ਚੱਲਦਿਆਂ ਨਿਊਸਮ ਹੋਣਾ ਨੇ ਇਹ ਹੁਣ ਗੱਲ ਆਖੀ ਆ ਵੀ ਅਸੀਂ ਜਿਹੜੀ ਅਨਡਾਕੂਮੈਂਟਡ ਮਾਈਗ੍ਰੈਂਟਸ, ਸਾਰਿਆਂ ਦੀ ਨਹੀਂ, ਉਹਨਾਂ ਦੇ ਵਿੱਚੋਂ ਕਈ ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਆ ਉਹਨਾਂ ਦੀ ਹੁਣ ਜਿਹੜੀ ਹੈਲਥ ਕੇਅਰ ਆ, ਫ੍ਰੀ ਹੈਲਥ ਕੇਅਰ ਆ, ਉਸ ਨੂੰ ਜਿਹੜਾ ਬੰਦ ਜਿਹੜਾ ਉਹ ਕਰਾਂਗੇ। ਇਸੇ ਦੇ ਨਾਲ ਡੈਂਟਲ ਕਵਰੇਜ, ਲੌਂਗ ਟਰਮ ਕੇਅਰ ਆਪਸ਼ਨਸ ਦੇ ਵਿੱਚ ਵੀ ਕਟੌਤੀਆਂ ਜਿਹੜੀਆਂ ਆ ਉਹ ਕੀਤੀਆਂ ਜਾਣਗੀਆਂ। ਸੋ ਕਹਿੰਦੇ ਵੀ ਇਸ ਟਾਈਮ 15 ਮਿਲੀਅਨ ਮੈਡੀਕਲ ਦੇ ਅਨਰੋਲਰਸ ਨੇ, ਅਨਰੋਲੀਜ਼ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ 1.6 ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜੋ ਜਿਨ੍ਹਾਂ ਦੀ ਕਵਰੇਜ ਜਿਹੜੀ ਆ ਉਹ ਚੱਲਦੀ ਜਿਹੜੀ ਰਹੇਗੀ। ਬਾਕੀਆਂ ਦੀ ਜਿਹੜੀ ਇਸ ਦੇ ਵਿੱਚ ਕਟੌਤੀ ਹੋਣ ਜਾ ਰਹੀ ਆ। ਸੋ ਓਵਰਆਲ 2.6 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਪਹਿਲੋਂ ਇਹ ਸਹੂਲਤਾਂ ਮਿਲਦੀਆਂ ਸੀ, ਜੋ ਕਿ ਹੁਣ 1 ਮਿਲੀਅਨ ਲੋਕਾਂ ਦੀਆਂ ਇਸ ਦੇ ਵਿੱਚੋਂ ਅਨਡਾਕੂਮੈਂਟਡ ਦੀਆਂ ਘਟੀਆਂ ਜਿਹੜੀਆਂ ਉਹ ਜਾ ਸਕਦੀਆਂ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਪੇਸ ਐਕਸ ਨੇ ਅੱਜ 26 ਦੇ ਕਰੀਬ ਜਿਹੜੇ ਆ ਸਟਾਰਲਿੰਕ ਸੈਟੇਲਾਈਟਸ ਛੱਡੇ ਆ ਕੈਲੀਫੋਰਨੀਆ ਦੀ ਲੋਕੇਸ਼ਨ ਤੋਂ। ਫਾਲਕਨ 9 ਰਾਕੇਟ ਜੋ ਕਿ 26 ਸਟਾਰਲਿੰਕ ਸਪੇਸ ਕਰਾਫਟ ਲੈ ਕੇ ਗਏ ਆ ਬੈਂਡਰਬਰਗ ਸਪੇਸ ਫੋਰਸ ਬੇਸ ਦੇ ਵਿੱਚ। ਗੋਲਡਨ ਸਟੇਟ ਦਾ ਜਿਹੜਾ ਫੌਗੀ ਸੈਂਟਰਲ ਕੋਸਟ ਹੈਗਾ ਆ, ਉੱਥੇ 9:43 ਤੇ ਸਵੇਰੇ ਇਹ ਜਿਹੜੀ ਛੱਡੇ ਗਏ ਆ ਸਪੇਸ ਐਕਸ ਵੱਲੋਂ ਜੋ ਰਾਕੇਟਸ। 8 ਮਿੰਟਾਂ ਬਾਅਦ ਜਿਹੜਾ ਫਾਲਕਨ 9 ਆ ਜਿਹੜਾ ਫਸਟ ਸਟੇਜ ਤੇ ਉਹ ਅਰਥ ਤੇ ਵਾਪਸ ਆ ਗਿਆ ਹੈਗਾ। ਸੋ ਸਪੇਸ ਐਕਸ ਕਾਫੀ ਜ਼ਿਆਦਾ ਜਿਹੜੇ ਸੈਟੇਲਾਈਟਸ ਆ ਉਹ ਛੱਡ ਰਹੀ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਪਿਛਲੇ ਮਹੀਨਿਆਂ ਦੇ ਵਿੱਚ ਚਰਚਾ ਚੱਲੀ ਸੀ ਵੀ ਗੂਗਲ $125 ਮਿਲੀਅਨ ਦੇਵੇਗਾ ਕੈਲੀਫੋਰਨੀਆ ਦੇ ਲੋਕਲ ਨਿਊਜ਼
ਵਾਲਿਆਂ ਨੂੰ, ਤਾਂ ਜੋ ਉਹ ਆਪਣੇ ਪੇਜਸ ਦੇ ਉੱਤੇ ਉਹਨਾਂ ਦੀਆਂ ਖਬਰਾਂ ਜਿਹੜੀਆਂ ਉਹ ਦਿਖਾਉਂਦਾ ਰਵੇ। ਹੁਣ ਕਹਿੰਦੇ ਵੀ ਇਹ ਜਿਹੜੀ ਡੀਲ ਬਣੀ ਸੀ ਕੈਲੀਫੋਰਨੀਆ ਦੀ ਗੂਗਲ ਦੇ ਨਾਲ, ਇਹ ਆંકੜਾ ਲਗਾਤਾਰ ਸੁੰਗੜਦਾ ਜਾ ਰਿਹਾ ਹੈਗਾ ਆ। ਗਵਰਨਰ ਨਿਊਸਮ ਨੇ ਇੱਕ ਜਿਹੜਾ ਬਜਟ ਪ੍ਰਪੋਜ਼ਲ ਦੇ ਵਿੱਚ, ਇਸ ਦੇ ਵਿੱਚ ਵੀ ਜਿਹੜਾ ਕਹਿ ਲਓ ਵੀ ਕਟੌਤੀ ਕਹਿੰਦੇ ਆ ਉਹ ਕਰ ਦਿੱਤੀ ਹੈਗੀ ਆ। ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਵੀ ਹੁਣ ਜਿੱਥੇ ਪਹਿਲਾਂ $30 ਮਿਲੀਅਨ ਪਹਿਲੇ ਸਾਲ ਦੇ ਵਿੱਚ ਉਹਨਾਂ ਨੇ ਉੱਤੋਂ ਲੈਣਾ ਸੀਗਾ ਗੂਗਲ ਤੋਂ, ਹੁਣ ਮਹਿਜ ਉਸ ਦੇ ਲਈ $10 ਮਿਲੀਅਨ ਲੈਣਗੇ। ਸੋ 1/3 ਹੀ ਜਿਹੜਾ ਆ ਕੁੱਲ ਰਾਸ਼ੀ ਦਾ ਜਿਹੜਾ ਹੁਣ ਗੂਗਲ ਨੂੰ ਪਹਿਲੇ ਸਾਲ ਦੇ ਵਿੱਚ ਦੇਣਾ ਪਵੇਗਾ। ਸੋ ਇਹ 12 ਬਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਆંકੜਾ ਗੈਵਿਨ ਨਿਊਸਮ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਸਤਾ ਰਿਹਾ ਆ, ਤੇ ਉਸ ਦੀ ਭਰਪਾਈ ਕਰਨ ਦੇ ਲਈ ਜਿੱਥੇ ਜਿੱਥੇ ਵੀ ਉਹਨਾਂ ਨੂੰ ਮੌਕਾ ਲੱਗ ਰਿਹਾ ਆ ਤੇ ਉਹ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਆ। ਸੋ ਇਹ ਡਰਾਫਟ ਡੀਲ ਪਿਛਲੇ ਸਾਲ UC ਬਰਕਲੀ ਨੇ ਜਿਹੜੀ ਉਹ ਸੁਜੈਸਟ ਕੀਤੀ ਸੀਗੀ, ਤੇ ਹੁਣ ਕਹਿੰਦੇ ਵੀ ਇਸ ਦੇ ਵਿੱਚ ਉਹਨਾਂ ਨੂੰ ਲੋਕਲ ਨਿਊਜ਼ ਨੂੰ ਕਾਫੀ ਜ਼ਿਆਦਾ ਘੱਟ ਰਾਸ਼ੀ ਜਿਹੜੀ ਆ ਇਸ ਬਾਬਤ ਮਿਲੇਗੀ। ਕੁਝ ਕੁ ਲੋਕਲ ਸ਼ਹਿਰਾਂ ਦੀਆਂ ਜੇ ਖਬਰਾਂ ਕਰਦੇ ਜਾਈਏ, ਸੈਨੋਜ਼ੇ ਦੇ ਮੇਅਰ ਨੇ ਇਹ ਮੰਨਿਆ ਆ ਵੀ ਅਸੀਂ ਜੋ ਚਾਹੁੰਦੇ ਸੀ ਜਿੰਨੇ ਘਰ ਹਰ ਸਾਲ ਬਣਾਏ ਜਾਣ, ਉਹ ਨਹੀਂ ਬਣਾ ਸਕੇ। ਕਹਿੰਦੇ ਵੀ ਸਿਟੀ ਦੇ ਕੋਲ ਸਿਟੀ ਨੂੰ ਬਹੁਤ ਸਾਰੇ ਘਰਾਂ ਦੀ ਜ਼ਰੂਰਤ ਆ, ਜਾਂ ਸਿਟੀ ਦੇ ਵਿੱਚ ਰਹਿੰਦੇ ਜਿਹੜੇ ਵਸਿੰਦੇ ਆ। ਕਹਿੰਦੇ ਵੀ ਜੇ 8000 ਯੂਨਿਟ ਐਵਰੀ ਈਅਰ ਬਣਾਈਏ ਤੇ ਆਉਣ ਵਾਲੇ 7 ਸਾਲਾਂ 'ਚ ਲਗਾਤਾਰ ਬਣਦੇ ਰਹਿਣ, ਫੇਰ ਜਾ ਕੇ ਕਿਤੇ ਜਿਹੜਾ ਆ ਸੈਨੋਜ਼ੇ ਦੀ ਪ੍ਰੋਬਲਮ ਸੋਲਵ ਹੋ ਸਕਦੀ ਹੈਗੀ ਆ। ਕਹਿੰਦੇ ਵੀ ਬਹੁਤੀ ਪ੍ਰੋਬਲਮ ਰੈਡ ਟੇਪ ਫॉर ਹਾਊਸਿੰਗ ਪ੍ਰੋਜੈਕਟਸ ਨੂੰ ਲੈ ਕੇ ਆ। ਟੈਰਿਫ ਦਾ ਵੀ ਇੱਕ ਰੀਜ਼ਨ ਹੈਗਾ ਆ। ਲੰਬਰ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਕਸ ਆ, ਹੋਰ ਬਿਲਡਿੰਗ ਸਪਲਾਈਜ਼ ਦੇ ਉੱਤੇ, ਤੇ ਸੋ ਮੋਸਟਲੀ ਇਹ ਰੀਜ਼ਨ ਹੈਗਾ ਜਿਹਦੇ ਕਰਕੇ ਇੰਨੇ ਜ਼ਿਆਦਾ ਪ੍ਰੋਜੈਕਟ ਨਹੀਂ ਬਣ ਰਹੇ ਹੈਗੇ। ਕਹਿੰਦੇ ਮੈਂ ਗਵਰਨਰ ਦੇ ਨਾਲ ਰਲ ਕੇ ਇਹ ਜ਼ਰੂਰ ਫਿਗਰ ਆਊਟ ਕਰਨ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਵੱਧ ਤੋਂ ਵੱਧ ਹੋਰ ਜਿਹੜੀਆਂ ਘਰ ਆ ਉਹ ਬੇ ਏਰੀਏ ਦੇ ਵਿੱਚ, ਖਾਸ ਕਰਕੇ ਸੈਨੋਜ਼ੇ ਸ਼ਹਿਰ ਦੇ ਵਿੱਚ ਹੋਰ ਬਣਾਏ ਜਾ ਸਕਣ। ਜੀ, ਇੱਕ ਜੱਜ ਆ, ਉਹਨਾਂ ਨੇ ਉਸ ਪਲਾਨ ਨੂੰ ਹਰੀ ਝੰਡੀ ਦਿੱਤੀ ਆ, ਜਿਸ ਦੇ ਨਾਲ ਜਿਹੜੇ 100 ਤੋਂ ਵੱਧ ਜਿਹੜੇ ਯੂਥ ਨੇ ਉਹ ਲਾਸ ਐਂਜਲਸ ਜੁਵੈਨਲ ਹਾਲ ਦੇ ਵਿੱਚੋਂ ਉਹਨਾਂ ਨੂੰ ਮੂਵ ਆਊਟ ਕੀਤਾ ਜਾਊਗਾ। ਕਹਿੰਦੇ ਵੀ ਇਸ ਥਾਂ ਦੇ ਉੱਤੇ ਬਹੁਤ ਸਾਰੇ ਰਾਈਟਸ, ਓਵਰਡੋਜ਼ਸ ਤੇ ਸੋ ਕਾਲਡ ਗਲੈਡੀਏਟਰ ਫਾਈਟਸ ਜਿਹੜੀਆਂ ਆ ਉਹ ਪਿਛਲੇ ਸਾਲਾਂ 'ਚ ਹੁੰਦੀਆਂ ਰਹੀਆਂ ਆ। ਲਾਸ ਐਂਜਲਸ ਕਾਉਂਟੀ ਦੇ ਸੁਪੀਰੀਅਰ ਜੱਜ ਮਿਗਲ ਐਸਪੀਨੋਜ਼ਾ, ਉਹਨਾਂ ਨੇ LA ਕਾਉਂਟੀ ਪ੍ਰੋਬੇਸ਼ਨ ਡਿਪਾਰਟਮੈਂਟ ਦੇ ਉਸ ਪਲਾਨ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਦੇ ਨਾਲ ਦਰਜਨਾਂ ਜਿਹੜੇ ਡਿਟੇਨੀ ਆ ਲਾਸ ਪੈਦਰੀਨੋਜ਼ ਜੁਵੈਨਲ ਹਾਲ ਜਿਹੜਾ ਡਾਊਨੀ 'ਚ ਆ, ਉੱਥੋਂ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇਗਾ। ਓਵਰਸਾਈਟ ਬਾਡੀ ਨੇ ਇਸ ਹਾਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਜਿਹੜੀ ਆ ਸਿਫਾਰਿਸ਼ ਕੀਤੀ ਸੀ। ਡਾਊਨੀ ਫੈਸਿਲਿਟੀ ਦੇ ਵਿੱਚ ਤਕਰੀਬਨ 270 ਜਿਹੜੇ ਯੂਥ ਆ ਉਹ ਇਸ ਟਾਈਮ ਰੱਖੇ ਗਏ ਨੇ, ਜਿਨ੍ਹਾਂ ਦੀ ਉਮਰ 15 ਤੋਂ 18 ਸਾਲ ਦੇ ਦਰਮਿਆਨ ਆ, ਤੇ ਪਿਛਲੇ ਦਸੰਬਰ ਤੋਂ ਹੀ ਇਹਨਾਂ ਦਾ ਜਿਹੜਾ ਉਹ ਰੌਲਾ ਰੱਪਾ ਪੈ ਰਿਹਾ ਹੈ। ਖਾਸ ਕਰਕੇ ਜਿਹੜੀਆਂ ਗਲੈਡੀਏਟਰ ਫਾਈਟਸ, ਵੀ ਨਿਆਣਿਆਂ ਨੂੰ ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੜਾਇਆ ਜਾਂਦਾ ਸੀ ਤੇ ਉਹਨਾਂ ਤੇ ਪੈਸੇ ਜਿਹੜੇ ਡਾਲਰ ਆ ਉਹ ਲਗਾਏ ਜਾਂਦੇ ਸੀਗੇ। ਸੋ ਪ੍ਰੋਬੇਸ਼ਨ ਡਿਪਾਰਟਮੈਂਟ ਨੇ ਪਲਾਨ ਬਣਾਇਆ ਵੀ ਇਸ ਜੁਵੈਨਲ ਹਾਲ ਨੂੰ ਡੀਪਾਪੂਲੇਟ ਕੀਤਾ ਜਾਊਗਾ, ਤੇ ਕਹਿੰਦੇ ਘੱਟੋ ਘੱਟ ਜੂਨ ਮਹੀਨੇ ਤੱਕ 103 ਜਿਹੜੇ ਯੂਥ ਨੇ ਉਹਨਾਂ ਨੂੰ ਉੱਥੋਂ ਰੀਲੋਕੇਟ ਕਰ ਦਿੱਤਾ ਜਾਵੇਗਾ। ਇੱਕ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ CHP ਆ, ਉਹ ਕਹਿੰਦੇ ਵੀ ਜਿਹੜੇ ਫ੍ਰਿਜ਼ਨੋ ਦੇ ਹਾਈਵੇਜ਼ ਹੈਗੇ ਆ, ਖਾਸ ਕਰਕੇ 41, 99, 168 ਤੇ 180, ਉਹਨਾਂ ਦੇ ਉੱਤੇ ਜੋ ਆਪਣੀ ਪ੍ਰੈਜ਼ੈਂਸ ਆ ਉਹ ਬਹੁਤ ਜ਼ਿਆਦਾ ਵਧਾਉਣ ਜਾ ਰਹੇ ਹੈਗੇ ਆ। ਖਾਸ ਕਰਕੇ ਕਹਿੰਦੇ ਵੀ ਅਸੀਂ ਮੋਟਰਸਾਈਕਲ ਰਾਈਡਰਸ ਤੇ ਉਹਨਾਂ ਡਰਾਈਵਰਸ ਨੂੰ ਦੇਖਾਂਗੇ ਜੋ ਸਪੀਡਿੰਗ ਕਰਦੇ ਆ, ਜਾਂ ਟੂ ਕਲੋਜ਼ਲੀ ਫੋਲੋ ਕਰਦੇ ਆ, ਜਾਂ ਅਨਸੇਫ ਲੇਨ ਚੇਂਜ ਕਰਦੇ ਆ, ਜਾਂ ਇੰਪਰੋਪਰਲੀ ਟਰਨ ਕਰਦੇ ਹੈਗੇ ਆ। ਕਹਿੰਦੇ ਭਈ ਪ੍ਰੋਜੈਕਟ ਇਹਨਾਂ ਦਾ ਆਲਰੇਡੀ ਸ਼ੁਰੂ ਹੋ ਗਿਆ, ਤੇ ਜਦੋਂ ਇਹ ਸ਼ੁਰੂ ਹੋਇਆ ਤੇ 10 ਘੰਟਿਆਂ ਦੇ ਵਿੱਚ 95 ਟਿਕਟਾਂ ਇਸ਼ੂ ਕੀਤੀਆਂ ਗਈਆਂ ਆ ਇਹਨਾਂ ਹਾਈਵੇਜ਼ ਤੇ। ਸੋ ਖਾਸ ਕਰਕੇ ਫ੍ਰਿਜ਼ਨੋ ਕਾਉਂਟੀ ਏਰੀਏ ਦੇ ਜਿਹੜੇ ਲੋਕ ਇਹਨਾਂ ਹਾਈਵੇਜ਼ ਨੂੰ ਯੂਜ਼ ਕਰਦੇ ਆ, ਬੜੇ ਹੀ ਧਿਆਨ ਦੇ ਨਾਲ ਜਾਓ। ਟਿਕਟਾਂ ਬਹੁਤ ਜ਼ਿਆਦਾ ਮਿਲ ਰਹੀਆਂ। ਸਤੰਬਰ 30, 2025 ਤੱਕ ਕਹਿੰਦੇ ਇਹ ਸਾਡਾ ਜਿਹੜਾ ਪ੍ਰੋਜੈਕਟ ਆ ਚੱਲਣਾ ਆ। ਕਾਰਨ ਕੀ ਆ ਕਿ 2023 ਚ 107 ਇੰਜਰੀ ਕ੍ਰੈਸ਼ਸ ਹੋਏ, ਜਿਨ੍ਹਾਂ ਦੇ ਵਿੱਚ 9 ਜਾਣਿਆਂ ਦੀ ਮੌਤ ਹੋਈ।
ਜੀ। ਐਲਏ ਕਾਉਂਟੀ ਨੇ ਹਜ਼ਾਰਾਂ ਹੀ ਲੋਕਾਂ ਦਾ ਜਿਹੜਾ ਮੈਡੀਕਲ ਡੈਟ ਆ ਉਸ ਨੂੰ ਵਾਈਪ ਆਊਟ ਕਰ ਦਿੱਤਾ ਆ। ਕਹਿੰਦੇ ਵੀ ਅਨਇਨਕੋਰਪੋਰੇਟਡ ਏਰੀਆਜ਼ ਐਲਏ ਕਾਉਂਟੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਰਹਿ ਰਹੇ ਸੀ, ਜਿਨ੍ਹਾਂ ਦਾ ਆਊਟਸਟੈਂਡਿੰਗ ਮੈਡੀਕਲ ਡੈਟ ਸੀਗਾ, ਕਾਉਂਟੀ ਲੀਡਰਸ ਦੀ ਮਿਹਰਬਾਨੀ ਦੇ ਨਾਲ ਤੇ ਇੱਕ ਨੈਸ਼ਨਲ ਨਾਨ ਪ੍ਰੋਫਿਟ ਦੀ ਮਦਦ ਦੇ ਨਾਲ ਉਸ ਨੂੰ ਵਾਈਪ ਆਊਟ ਕਰ ਦਿੱਤਾ ਗਿਆ, ਯਾਨੀ ਕਿ ਉਹਨਾਂ ਦਾ ਮਾਫ ਜਿਹੜਾ ਉਹ ਹੋ ਗਿਆ ਆ। 134 ਐਲਏ ਕਾਉਂਟੀ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਹਿੰਦੇ ਨੋਟਿਸਿਸ ਮਿਲਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਉਹਨਾਂ ਨੂੰ ਚਿੱਠੀ ਮਿਲੇਗੀ, ਖੁਸ਼ੀ ਵਾਲੀ ਖਬਰ ਮਿਲੇਗੀ ਵੀ ਉਹਨਾਂ ਦਾ ਜਿਹੜਾ ਮੈਡੀਕਲ ਡੈਟ ਆ, ਕਰਜ਼ਾ ਆ, ਉਸ ਨੂੰ ਹੁਣ ਫॉरगिव ਕਰ ਦਿੱਤਾ ਗਿਆ ਆ, ਮਾਫ ਕਰ ਦਿੱਤਾ ਗਿਆ ਆ। ਕਾਉਂਟੀ ਦੇ ਸੁਪਰਵਾਈਜ਼ਰ ਹੌਲੀ ਮਿਚਲ ਤੇ ਜੈਨਿਸ ਹਾਨ, ਉਹਨਾਂ ਨੂੰ ਕਹਿੰਦੇ ਵੀ ਇੱਕ ਯੂਨੈਨਿਮਸ ਸਪੋਰਟ ਮਿਲੀ ਸੀਗੀ, ਸਰਬਸੰਮਤੀ ਦੇ ਨਾਲ ਜਿਹੜੇ ਬੋਰਡ ਆਫ ਸੁਪਰਵਾਈਜ਼ਰ ਨੇ ਕਿਹਾ ਸੀਗਾ ਵੀ ਹਾਂ ਆਪਾਂ ਇਸ ਤਰੀਕੇ ਦੇ ਨਾਲ ਮਦਦ ਕਰਦੇ ਆ। ਇਹਨਾਂ ਨੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅਨਡਿਊ ਮੈਡੀਕਲ ਡੈਟ ਦੇ ਨਾਲ ਪਾਰਟਨਰਸ਼ਿਪ ਕਰਕੇ ਇਹਨਾਂ ਲੋਕਾਂ ਨੂੰ ਜਿਹੜੀ ਮਦਦ ਆ ਉਹ ਪਹੁੰਚਾਈ ਆ ਤੇ ਉਹਨਾਂ ਦਾ ਕਰਜ਼ਾ ਜਿਹੜਾ ਉਹ ਮਾਫ ਹੋਇਆ ਆ। ਸੋ ਕਹਿੰਦੇ ਵੀ 183.5 ਮਿਲੀਅਨ ਡਾਲਰ ਦਾ ਜਿਹੜਾ ਮੈਡੀਕਲ ਡੈਟ ਆ ਉਹ ਜਿਹੜੀ ਕਾਉਂਟੀ ਆ ਬਹੁਤ ਹੀ ਸਸਤੇ ਭਾਅ ਦੇ ਉੱਤੇ ਖਰੀਦ ਕੇ 1/2 ਸੈਂਟ ਔਨ ਏ ਡਾਲਰ, ਸੋ ਕਾਫੀ ਸਸਤੇ ਭਾਅ 'ਚ ਉਹਨਾਂ ਨੂੰ ਜਿਹੜਾ ਇਹ ਕਰਜ਼ਾ ਮਿਲ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਉਹਨਾਂ ਨੇ ਮਾਫ ਕੀਤਾ। ਸੋ ਕੁੱਲ ਮਿਲਾ ਕੇ 1 ਮਿਲੀਅਨ ਡਾਲਰ ਸਪੈਂਡ ਕਰਕੇ ਲੋਕਾਂ ਦਾ 183 ਮਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ 134 ਜਾਣਿਆਂ ਦਾ, ਉਸ ਨੂੰ ਮਾਫ ਕਰ ਦਿੱਤਾ ਆ। ਕਾਉਂਟੀ ਸੁਪਰਵਾਈਜ਼ਰ ਨੇ ਕਿਹਾ ਵੀ ਸਾਨੂੰ ਇਨਵੈਸਟਮੈਂਟ ਦੇ ਉੱਤੇ ਬਹੁਤ ਵਧੀਆ ਰਿਟਰਨ ਮਿਲਿਆ ਆ ਤੇ ਇਹਦੇ ਨਾਲ ਹਜ਼ਾਰਾਂ ਹੀ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਆ ਉਹ ਬਦਲ ਜਾਣਗੀਆਂ। ਤੇ ਆਪਾਂ ਕਰੰਸੀ ਦੀ ਗੱਲਬਾਤ ਕਰਦੇ ਜਾਈਏ ਤੇ ਮਾਰਕੀਟਸ ਦੀ ਸ਼ੁਰੂਆਤ ਕਰ ਲੈਂਦੇ ਹਰਜੋਤ ਸਿੰਘ ਜੀ। ਡਾਓ ਜੋਨ ਜੀ। ਅੱਜ 300 ਤੇ 32 ਪੁਆਇੰਟ ਵੱਧ ਕੇ 42,655 ਤੇ ਬੰਦ ਹੋਇਆ। S&P 41 ਪੁਆਇੰਟ ਵੱਧ ਕੇ 59,158 ਤੇ ਨੈਸਡੈਕ 99 ਪੁਆਇੰਟ ਵੱਧ ਕੇ 19,211 ਦੇ ਉੱਤੇ। ਸੋਨੇ ਦਾ ਭਾਅ 3200 ਤੇ $5 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.48%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 1,03,403 ਤੇ ਇਥੀਰੀਅਮ 2400 ਤੇ $97 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 10 ਪੈਸੇ ਰਹੇ ਆ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 58 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ। ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੇ ਜਾਈਏ, ਰੀਨੋ ਗੁਰਦੁਆਰਾ ਸਾਹਿਬ ਜਿਹੜਾ ਨਗਰ ਕੀਰਤਨ ਹੋਣਾ ਇਸ ਐਤਵਾਰ ਨੂੰ, ਤੇ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਆ। ਆਪਾਂ ਵੀ ਸਾਰਿਆਂ ਨੂੰ ਬੇਨਤੀ ਆ, ਸੈਕਰਾਮੈਂਟੋ ਦੇ ਆਸ-ਪਾਸ ਦੇ ਏਰੀਏ 'ਚ ਜਿਹੜੇ ਲੋਕ ਰਹਿੰਦੇ ਆ 2 ਘੰਟੇ ਦਾ ਰਸਤਾ ਆ, ਤੇ ਕਿਉਂਕਿ ਕਮਿਊਨਿਟੀ ਛੋਟੀ ਹੈਗੀ ਆ ਤੇ ਬੜੀ ਮਿਹਨਤ ਦੇ ਨਾਲ ਉਹ ਨਗਰ ਕੀਰਤਨ ਕੱਢ ਰਹੇ ਹੈਗੇ ਆ। ਸਾਰਿਆਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਖੁਦ ਰੀਨੋ ਦੀਆਂ ਸੰਗਤਾਂ ਬੇਕਰਸਫੀਲਡ ਤੱਕ ਵੱਖ-ਵੱਖ ਨਗਰ ਕੀਰਤਨ 'ਚ ਲੰਗਰ ਲਾਉਣ ਆਉਂਦੇ ਹੈਗੇ ਆ। ਸੋ ਪੰਜਾਬੀ ਰੇਡੀਓ USA ਦੀ ਟੀਮ ਹੋਊਗੀ ਤੇ ਸਾਡੇ ਕੋਲ ਅਵਤਾਰ ਸਿੰਘ ਜਰਨਲਿਸਟ ਉਹਨਾਂ ਦੀਆਂ ਬੁੱਕਸ ਵੀ ਹੋਣਗੀਆਂ। ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਵੀ ਜੇ ਕਿਸੇ ਨੇ ਲੈਣਾ ਹੋਇਆ ਉਹ ਵੀ ਹੋਣਗੇ ਤੇ ਉੱਥੇ ਸੰਡੇ ਨੂੰ ਆਪਾਂ ਤੁਹਾਨੂੰ ਮਿਲਦੇ ਆ। ਤੇ ਆਪਣੇ ਕੋਲ ਸਮਾਂ ਹੈਗਾ ਰਾਜਕਨਵੀਰ ਸਿੰਘ ਜੀ, ਜੇ ਸੰਗਤਾਂ ਨੂੰ ਦੱਸ ਦਈਏ ਨਗਰ ਕੀਰਤਨ ਦਾ? ਹਾਂਜੀ ਹਾਂਜੀ, ਕੋਈ ਨਹੀਂ, ਜ਼ਰੂਰ, ਬਿਲਕੁਲ ਦੱਸੋ ਜੀ। ਸੋ ਨਗਰ ਕੀਰਤਨ ਇੱਕ ਤਾਂ ਜਿਹੜਾ ਹਰਜੋਤ ਸਿੰਘ ਜੀ ਨੇ ਦੱਸਿਆ ਰੀਨੋ ਦੇ ਵਿੱਚ, ਉਹ ਜਿਹੜਾ ਪਰਸੋਂ ਨੂੰ 18 ਤਰੀਕ ਨੂੰ ਐਤਵਾਰ ਨੂੰ ਸੈਲਮੀ ਡਰਾਈਵ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਨਦਰਨ ਨਵਾਡਾ, ਜਿਹੜਾ ਰੀਨੋ ਨਵਾਡਾ ਦੇ ਵਿੱਚ ਗੁਰਦੁਆਰਾ ਸਾਹਿਬ, ਤੇ ਉੱਥੇ ਜਿਹੜੇ ਹੋਮ ਹਮਾ ਕੇ ਪਹੁੰਚੋ। ਤੇ ਬਾਕੀ ਜਿਹੜਾ 7 ਜੂਨ ਨੂੰ ਨਗਰ ਕੀਰਤਨ ਜਿਹੜਾ ਆ ਰਿਹਾ ਆ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਵਿੱਚ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਉਹ ਪਹੁੰਚੇਗਾ। ਤੇ ਉਹ 10 ਵਜੇ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਜਿਹੜਾ 7 ਜੂਨ ਨੂੰ ਉੱਥੇ ਆਰੰਭਤਾ ਹੋਣੀ ਆ ਤੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਾ ਕੇ ਉਸ ਤੋਂ ਬਾਅਦ 'ਚ ਪੰਥਕ ਤਕਰੀਰਾਂ ਜਿਹੜੀਆਂ ਹੋਣਗੀਆਂ, ਸੋ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਕਰਨੀ ਆ। ਤੇ ਉਸ ਤੋਂ ਪਹਿਲਾਂ ਜਿਹੜਾ ਬੇਕਰਸਫੀਲਡ ਦੇ ਵਿੱਚ 1 ਤਰੀਕ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਉੱਥੇ ਵੀ ਇੱਕ ਨਗਰ ਕੀਰਤਨ ਸਜਾਇਆ ਜਿਹੜਾ ਉਹ ਜਾ ਰਿਹਾ ਆ। ਬੇਕਰਸਫੀਲਡ ਦੇ ਜਿਹੜੀਆਂ ਸੰਗਤਾਂ ਆ ਜੇ ਉਹ ਵੀ ਸਰਦਾਰ ਅਵਤਾਰ ਸਿੰਘ ਹੁਣਾਂ ਦੀ ਕਿਤਾਬ ਪ੍ਰਾਪਤ ਕਰਨ ਦੇ ਚਾਹਵਾਨ ਨੇ ਤਾਂ ਉਸ ਦਿਨ ਨਗਰ ਕੀਰਤਨ ਤੋਂ ਉਹ ਵੀ ਜਿਹੜੇ ਉੱਥੇ ਪ੍ਰਾਪਤ ਜਿਹੜੇ ਉਹ ਕਰ ਸਕਦੇ ਹੋ। 1 ਤਰੀਕ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ ਬੇਕਰਸਫੀਲਡ ਆ ਉੱਥੇ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਦੇ ਵਿੱਚ ਉੱਥੇ ਸਜਾਇਆ ਜਾ ਰਿਹਾ। ਤੇ ਉਸ ਤੋਂ ਬਾਅਦ 'ਚ ਕੈਲੀਫੋਰਨੀਆ ਦਾ ਜਿਹੜਾ ਫਾਈਨੈਂਸ਼ੀਅਲ ਰਾਜਧਾਨੀ ਕਹਿ ਸਕਦੇ ਆ ਸੈਨ ਫਰਾਂਸਿਸਕੋ,
ਉਹਦੇ ਜਿਹੜੇ ਡਾਊਨਟਾਊਨ ਦੇ ਵਿੱਚ 2nd ਸਟਰੀਟ ਤੋਂ ਸਿਵਿਕ ਸੈਂਟਰ ਪਲਾਜ਼ਾ ਤੱਕ ਜਿਹੜਾ ਨਗਰ ਕੀਰਤਨ ਆ ਉਹ 7 ਜੂਨ ਨੂੰ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਜਿਹੜਾ ਆ ਉਹ ਸਜਾਇਆ ਜਾਣਾ ਆ। ਸੋ ਸਾਰੇ ਸਮਾਗਮਾਂ 'ਚ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਹੁਣ ਸੋ ਲੈਂਦੇ ਆ ਇੱਥੇ ਜੀ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।